ਇੱਕ ਛਾਲ ਮਾਰੋ ਤੇ ਬੰਦਾ ਖੂਹ ਦੇ ਵਿੱਚ ਜਾ ਡਿੱਗਦਾ ਹੈ। ਹਾਂਜੀ। ਤੇ ਥੱਲਿਓਂ ਫਿਰ 100 ਛਾਲ ਵੀ ਮਾਰੀਏ ਨਾ ਤੇ ਬੰਦੇ ਕੋਲੋਂ ਬਾਹਰ ਨਹੀਂ ਆਇਆ ਜਾਂਦਾ। ਖੂਹ ਜ਼ਾਹਰ ਬੜਾ ਡੂੰਘਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਹੁਣ ਤੇ ਖੂਹ ਹੀ ਮੁੱਕ ਗਏ ਨੇ। ਹਾਂਜੀ। ਤੇ ਵਿੱਚ ਡਿੱਗਣ ਲਈ ਤੇ ਐਵੇਂ ਮਾੜਾ ਜਿਹਾ ਛੜੱਪਾ ਜਾਂ ਛੋਟੀ ਜਿਹੀ ਛਾਲ ਵੀ ਬੜੀ ਹੈ, ਲੇਕਿਨ ਖੂਹ ਦੇ ਵਿੱਚ ਜਦੋਂ ਬੰਦੇ ਡਿੱਗ ਪੈਣਾ ਤੇ ਫਿਰ ਉੱਥੋਂ ਨਿਕਲਣ ਲਈ ਹਾਂਜੀ ਉਹ ਜਿੰਨੀਆਂ ਮਰਜ਼ੀ ਪਿਆ ਛਾਲਾਂ ਮਾਰੇ ਉਹਨੂੰ ਕੋਈ ਹੀ ਕੱਢੇਗਾ ਤੇ ਉਹ ਨਿਕਲੇਗਾ ਬਾਹਰ। ਕਾਂਗਾ ਜਿਹੜਾ ਲਫ਼ਜ਼ ਹੈ ਇਹਦਾ ਕੀ ਤਰਜਮਾ ਹੈ? ਦਰਿਆ 'ਚ ਜਦੋਂ ਹੜ੍ਹ ਆਉਂਦਾ ਨਾ, ਜੀ ਜੀ, ਹੜ੍ਹ ਆਉਣ ਦਾ ਮਤਲਬ ਇਹ ਦਰਿਆ ਕੰਢਿਆਂ ਤੋਂ ਬਾਹਰ ਸੱਜੇ ਖੱਬੇ ਜਿਹੜਾ ਪਾਣੀ ਖਿਲਾਰ ਦਿੰਦਾ ਹੈ। ਹਾਂ ਜੀ। ਤੇ ਉਹ ਜਿਹੜਾ ਪਾਣੀ ਮਟਿਆਲਾ ਪਾਣੀ ਆਉਂਦਾ ਬੜਾ ਗਹਿਰਾ ਜਿਹਾ ਜਦੋਂ ਨਹਿਰਾਂ ਬੰਦ ਕਰ ਛੱਡਦੇ ਨੇ ਜੀ ਜੀ, ਤੇ ਉਹਨੂੰ ਆਂਦੇ ਨੇ ਦਰਿਆ ਵਿੱਚ ਕਾਂਗ ਪੈ ਗਈ ਏ। ਘਰ ਦਾਣੇ ਕੋਈ ਨਹੀਂ ਤੇ ਮਾਂ ਪੀਣ ਨੂੰ ਗਈ। ਜਿਨ੍ਹਾਂ ਲੋਕਾਂ ਦੀ ਕੋਈ ਜ਼ਾਤੀ ਸੀਅਤ ਨਹੀਂ ਨਾ ਹੁੰਦੀ ਤੋਂ ਐਵੇਂ ਫੋਕੀਆਂ ਸੀਟਾਂ ਬਣਾਉਂਦੇ ਫਿਰਦੇ ਨੇ, ਉਹਨਾਂ ਲੋਕਾਂ ਦੇ ਬਾਰੇ 'ਚ ਉਹਨਾਂ ਨੂੰ ਟਿਚਕਰ ਕੀਤੀ ਗਈ ਏ ਇਸ ਅਖਾਣ ਵਿੱਚ। ਬੰਦੇ ਨੂੰ ਮਤੋਂ ਕਮਤ ਨਹੀਂ ਹੋਣਾ ਚਾਹੀਦਾ। ਹਾਂਜੀ, ਮਤ ਦਾ ਮਤਲਬ ਇਹ ਵੇ ਕਿ ਜ਼ਿੰਦਗੀ ਗੁਜ਼ਾਰਨ ਦੇ ਜਿਹੜੇ ਸਦੀਆਂ ਤੋਂ ਮਿੱਥੇ ਹੋਏ ਟੀਚੇ ਨੇ ਹਾਂਜੀ, ਕਿ ਉਹ ਜਿਹੜੇ ਨੇ ਨਾ ਉਹ ਉਹਨੂੰ ਛੱਡਣੇ ਨਹੀਂ ਚਾਹੀਦੇ। ਮਤ ਵਾਲੀ ਗੱਲ ਕਿ ਜਿਹੜੀ ਵੀ ਜਦੋਂ ਉਹ ਕਮਤ ਹੋ ਜਾਏਗਾ ਤੇ ਉਦੋਂ ਹੀ ਉਹਦੀ ਇੱਜ਼ਤ 'ਚ ਫਰਕ ਪੈ ਜਾਏਗਾ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨ ਤੁਹਾਡੇ ਤਾਈਂ ਬਰ ਵਕਤ ਅਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਕੱਲ ਤੁਹਾਡੇ ਹਜ਼ੂਰ ਮੈਂ ਇਹ ਗੁਜ਼ਾਰਿਸ਼ ਕਰ ਰਿਹਾ ਸਾਂ ਕਿ ਅਸੀਂ ਇਨਸਾਨ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਦੇ ਵਾਸਤੇ, खुशहाल आसूदा हाल बनाने दे वास्ते, बाइज्जत बनाने दे वास्ते बहुत सारे रच वरतने हैं, बहुत सारे असबाब ते वसाइल इस्तेमाल च लियाउने हैं। मिसाल के तौर पर मैं कल तुहानूं दस रहा सां कि सेहतमंद रहन दे वास्ते असीं बड़ियां ताकतवर ग़िज़ावां खाने हैं। हाँ जी, असीं मुकव्वियात, मुलज़्ज़ज़ात ते रोगनियात का इस्तेमाल करने कि साडा वजूद जिहड़ा ताकत च रवे, पिंडे च सतिया रवे। है जी, लेकिन अल्लाह पाक सच्चे साहिब जिन्हां दी असीं तखलीक आ, जिन्हां सानू घड़िया बनाया, जिन्हां सानू सरजिया, अल्लाह पाक सेहतमंद रहन दा एक नुस्खा सानू पै दसदे ने, जिहड़ा असीं वसारिया हुंदा है। अल्लाह पाक फरमाउंदे ने कि भलिया मेरे बंदिया, जे तू सेहतमंद रहना चाहना है, नेकियां करया कर ते बुराइयां तो परहेज करया कर। हुण वेखो ना, कल भी मैं तुहाडी खिदमत विच इह गुजारिश कीती कि असीं बड़े पुरफज़ा माहौल दे विच जीउणा पसंद करने आ। जिस माहौल असीं रह रहे होइए, ना उत्थे आबी आलूदगी होवे, ना उत्थे फज़ा आलूदा होवे,
ਕੋਈ ਸਮੋਗ ਨਾ ਹੋਵੇ, ਬਿਹਤਰੀਨ ਆਕਸੀਜਨ ਹੋਵੇ, ਆਲੇ ਦੁਆਲੇ ਸਬਜ਼ਾ ਹੀ ਸਬਜ਼ਾ ਹੋਵੇ, ਸਾਡੀਆਂ ਨਜ਼ਰਾਂ ਦੀ ਵੀ ਤਰਾਵਟ ਦਾ ਸਬਬ ਬਣੇ, ਆਕਸੀਜਨ ਵੀ ਸਾਨੂੰ ਤਾਜ਼ਾ ਮਿਲੇ, ਅੱਛਾ ਸਾਹ ਲਈਏ, ਸਾਡਾ ਜਿੰਨਾ ਨਿਜ਼ਾਮ ਹੈ ਤਨਫਸ ਦਾ ਬੜਾ ਖੁਸ਼ਗਵਾਰ ਰਵੇ, ਸਿਹਤਮੰਦ ਰਵੇ। ਇਸੇ ਤਰ੍ਹਾਂ ਖਾਣ ਪੀਣ ਵਿੱਚ ਅਸੀਂ ਤਾਕਤ ਵਾਲੀਆਂ ਗਜ਼ਾਵਾਂ ਖਾਂਦੇ ਹਾਂ। ਲੇਕਿਨ ਪਿਆਰਿਓ, ਇਹ ਸਾਰੀਆਂ ਚੀਜ਼ਾਂ ਇਸਤੇਮਾਲ ਕਰਨ ਦੇ ਬਾਵਜੂਦ, ਅੱਛੇ ਮਾਹੌਲ ਦੇ ਵਿੱਚ ਰਹਿਣ ਦੇ ਬਾਵਜੂਦ, ਸਾਫ਼ ਸੁਥਰੇ ਮਿਨਰਲ ਵਾਟਰ ਪੀਣ ਦੇ ਬਾਵਜੂਦ ਬਿਮਾਰੀਆਂ ਸਾਡੀ ਝੁੰਡ ਨਹੀਂ ਛੱਡਦੀਆਂ। ਬਲਕਿ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਤੇ ਬਹੁਤ ਜ਼ਿਆਦਾ ਆਪਣੇ ਵੱਲੋਂ ਪਿਓਰ ਵਾਟਰ ਇਸਤੇਮਾਲ ਕਰਦੇ ਨੇ, ਖਾਲਸ ਗਜ਼ਾਵਾਂ ਖਾਂਦੇ ਨੇ, ਡਰਾਈ ਫਰੂਟਸ ਘਰੋਂ ਮੁੱਕਣ ਨਹੀਂ ਦਿੰਦੇ, ਉਹਨਾਂ ਨੂੰ ਬਹੁਤੀਆਂ ਤਕਲੀਫਾਂ ਲੱਗੀਆਂ ਹੁੰਦੀਆਂ ਨੇ। ਇਹ ਗੱਲਾਂ ਮੈਂ ਤੁਹਾਡੀ ਖਿਦਮਤ ਵਿੱਚ ਕੱਲ ਵੀ ਬਿਆਨ ਕੀਤੀਆਂ, ਤੇ ਗੱਲ ਜਦੋਂ ਮੁੱਕੀ ਸੀ ਤੇ ਉਦੋਂ ਮੈਂ ਤੁਹਾਨੂੰ ਇਹ ਅਰਜ਼ ਕੀਤੀ ਸੀ ਕਿ ਅੱਲਾਹ ਪਾਕ ਸੱਚਾ ਫਰਮਾਂਦਾ ਕਿ ਭਾਈ ਜੇ ਸਿਹਤਮੰਦ ਰਹਿਣਾ ਜੇ ਤੇ ਨੇਕੀਆਂ ਕਰੋ ਤੇ ਬੁਰਾਈਆਂ ਤੋਂ ਬਚੋ। ਵੇਖੋ ਨਾ ਪਿਆਰਿਓ, ਅਸੀਂ ਅੱਲਾਹ ਪਾਕ ਦੀ ਤਖਲੀਕ ਆ, ਸਾਨੂੰ ਸਰਜਿਆ ਤੇ ਅੱਲਾਹ ਨੇ ਵੇ ਨਾ, ਤੇ ਜਿੰਨੇ ਕੋਈ ਸ਼ੈ ਬਣਾਈ ਹੁੰਦੀ ਹੈ ਉਹਨੂੰ ਬਹੁਤਾ ਪਤਾ ਹੁੰਦਾ ਹੈ ਕਿ ਮੇਰੀ ਚੀਜ਼ ਪਾਏਦਾਰ ਕਿਸ ਤਰ੍ਹਾਂ ਰਵੇਗੀ, ਬਹੁਤੀ ਕਿਵੇਂ ਹੰਡੇਗੀ, ਅੱਛੀ ਤਰ੍ਹਾਂ ਕਿਸ ਤਰ੍ਹਾਂ ਚੱਲੇਗੀ। ਇੱਕ ਮਸ਼ੀਨ ਕੋਈ ਬਣਾਉਂਦਾ ਹੈ, ਉਹ ਸਾਰੇ ਤਜਰਬੇ ਕਰ ਵੇਖਦਾ ਕਿ ਇਹ ਮਸ਼ੀਨ ਤਾਂ ਦੇਰ, ਬਹੁਤ ਜ਼ਿਆਦਾ ਦੇਰ ਤੱਕ ਕਿਸ ਤਰ੍ਹਾਂ ਚੱਲੇਗੀ ਅੱਛੀ ਹਾਲਤ ਵਿੱਚ। ਅਸੀਂ ਵੀ ਅੱਲਾਹ ਪਾਕ ਦੀ ਤਖਲੀਕ ਆ, ਸਾਡਾ ਸਾਹਿਬ ਬਿਹਤਰ ਜਾਣਦਾ ਹੈ ਕਿ ਬਿਹਤਰੀਨ ਅੰਦਾਜ਼ ਵਿੱਚ ਸਾਡਾ ਵਜੂਦ, ਸਾਡਾ ਜਿਸਮ ਕਿਸ ਤਰ੍ਹਾਂ ਕੰਮ ਕਰੇਗਾ, ਸਾਡੀ ਲੰਮੀ ਉਮਰ ਕਿਵੇਂ ਹੋ ਸਕੇਗੀ, ਅਸੀਂ ਸਿਹਤਮੰਦ ਕਿਵੇਂ ਰਹਿ ਸਕਾਂਗੇ, ਅਸੀਂ ਬਿਮਾਰੀਆਂ ਤੋਂ ਕਿਵੇਂ ਬਚ ਸਕਾਂਗੇ। ਤੇ ਅੱਲਾਹ ਪਾਕ ਨੇ ਸਾਨੂੰ ਇੱਕ ਗ਼ਜ਼ਾ ਦੱਸੀ ਹੈ, ਇੱਕ ਚੀਜ਼ ਦੇ ਬਾਰੇ ਦੱਸਿਆ ਵੀ ਇਹਨੂੰ ਇਸਤੇਮਾਲ ਕਰੋ, ਤੇ ਇੱਕ ਪਰਹੇਜ਼ ਵੀ ਦੱਸੀ। ਉਹ ਕਿਹੜੀ ਚੀਜ਼ ਹੈ? ਅੱਲਾਹ ਪਾਕ ਨੇ ਕਿਹਾ ਕਿ ਨੇਕੀਆਂ ਕਰਿਆ ਕਰੋ, ਇਹਦਾ ਤੇ ਹੁਕਮ ਦਿੱਤਾ, ਇਹਦੀ ਖੁੱਲੀ ਛੁੱਟੀ। ਯਾਨੀ ਜਿਵੇਂ ਡਾਕਟਰ ਆਖਦੇ ਨੇ ਵੀ ਇਹ ਚੀਜ਼ਾਂ ਤੁਸੀਂ ਖਾ ਸਕਦੇ ਹੋ, ਤੇ ਨਾਲ ਫਿਰ ਪਰਹੇਜ਼ ਦੱਸਦੇ ਨੇ। ਅੱਲਾਹ ਪਾਕ ਨੇ ਪਰਹੇਜ਼ ਕਿਹੜੀ ਦੱਸੀ? ਉਹਨਾਂ ਆਖਿਆ ਗੁਨਾਹਾਂ ਤੋਂ ਬਚਿਆ ਜੇ, ਸਿਹਤਮੰਦ ਵੀ ਰਹੋਗੇ, ਉਮਰ ਵੀ ਲੰਮੀ ਹੋਵੇਗੀ। ਹੋਰ ਵੀ ਚੀਜ਼ਾਂ ਬਾਅਦ ਵਿੱਚ ਉਹਨਾਂ ਨੂੰ ਵੀ ਡਿਸਕਸ ਕਰਨੇ ਆ, ਜਿਵੇਂ ਅੱਲਾਹ ਪਾਕ ਨੇ ਫਰਮਾਇਆ ਸਿਲਾ ਰਹਿਮੀ ਕਰੋ, ਉਮਰ ਲੰਮੀ ਹੁੰਦੀ ਹੈ। ਅਗਰ ਖੁਸ਼ਹਾਲ ਮਾਲੀ ਤੌਰ ਤੇ ਰਹਿਣਾ ਚਾਹੁੰਦੇ ਹੋ ਤੇ ਮਾਂ ਬਾਪ ਦੀ ਖਿਦਮਤ ਕਰੋ। ਆਪਣੇ ਵਾਲਿदैन ਦੀ ਜਿਹਨੇ ਜ਼ਿਆਦਾ ਤੋਂ ਜ਼ਿਆਦਾ ਖਿਦਮਤ ਕੀਤੀ, ਅੱਲਾਹ ਪਾਕ ਨੇ ਉਹਨੂੰ ਮਾਲੋ ਦੌਲਤ ਦੇ ਨਾਲ ਸਰਫਰਾਜ਼ ਕਰ ਦਿੱਤਾ, ਧਨਵਾਨ ਬਣਾ ਦਿੱਤਾ। ਜਿਹਨੇ ਆਪਣੇ ਮਾਂ ਬਾਪ ਨਾਲ ਅੱਛਾ ਸਲੂਕ ਕੀਤਾ, ਆਪਣੇ ਗਰੀਬ ਭੈਣਾ ਭਰਾ, ਖੂਨੀ ਰਿਸ਼ਤੇ, ਉਹਨਾਂ ਦੇ ਉੱਤੇ ਮਿਹਰਬਾਨੀਆਂ ਕੀਤੀਆਂ, ਦਾਨ ਵੀ ਕੀਤਾ ਤੇ ਪਹਿਲੇ ਉਹਨਾਂ ਨੂੰ ਦਿੱਤਾ, ਅਵਲ ਖੇਸ਼ਾਂ ਬਾਅਦ ਦਰਵੇਸ਼ਾਂ ਵਾਲਾ ਕੰਮ ਕੀਤਾ, ਉਹਨਾਂ ਦੀਆਂ ਉਮਰਾਂ ਲੰਮੀਆਂ ਹੁੰਦੀਆਂ ਨੇ, ਉਹਨਾਂ ਨੂੰ ਅੱਲਾਹ ਪਾਕ ਸਿਹਤ ਦਿੰਦੇ ਨੇ। ਹੁਣ ਪਿਆਰਿਓ, ਗੱਲ ਮੈਂ ਕਰ ਰਿਹਾ ਸਾਂ ਕਿ ਅੱਲਾਹ ਪਾਕ ਨੇ ਜਿਹੜਾ ਨੁਸਖਾ ਬਿਆਨ ਕੀਤਾ ਹੈ, ਜਾਂ ਅੱਲਾਹ ਪਾਕ ਨੇ ਜਿਹੜਾ ਸਾਨੂੰ ਹੁਕਮ ਦਿੱਤਾ ਹੈ, ਮਾਲਕ ਜੋ ਹੋਇਆ, ਮਾਬੂਦ ਜੋ ਹੋਇਆ, ਖਾਲਕ ਜੋ ਹੋਇਆ, ਤੇ ਸਾਹਿਬ ਨੇ ਫਰਮਾਇਆ ਨੇਕੀਆਂ ਕਰੋ। ਪਿਆਰਿਓ ਦੇਖੋ ਨਾ, ਹਜ਼ਰਤ ਈਸਾ अलैहिस्सलाम बड़े बरगजीदा पैगंबर अल्लाह पाक दे होए। हजरत ईसा दी एक करामत सी, मोजज़ा सी आप जी दा कि आप नाबीना अफराद आउंदे हन, अन्ने आउंदे हन, आप उन्हां नूं बिनाई अल्लाह पाक दे हुक्म दे नाल अता कर दिंदे सन। कोड़े आउंदे सन, बरस दे मरीज आउंदे हन, फुलबैरी जिन्हों असीं पंजाबी च आखने, आप उन्हां नूं हत्थ फेरदे सन, ਉਹ ਸ਼ਫਾਯਾਬ ਹੋ ਜਾਂਦੇ ਸਨ। ਮੁਰਦਿਆਂ ਨੂੰ आपने अल्लाह पाक दे हुक्म दे नाल जिंदा कीता। ਇਹ ਆਪ ਜੀ ਦੇ ਮੌਜਜ਼ਾਤ ਸਨ। ਹੁਣ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਹੈ, ਲੇਕਿਨ ਇਹ ਗੱਲ ਸ਼ਾਇਦ ਤੁਸੀਂ ਅੱਗੇ ਨਾ ਸੁਣੀ ਹੋਵੇ ਕਿ ਹਜ਼ਰਤ ਈਸਾ ਦੇ ਕੋਲ ਜਦੋਂ ਕੋਈ ਕੋੜੀ ਆਉਂਦਾ ਸੀ ਨਾ, ਜਿਹਨੂੰ ਕੋੜ ਪਿਆ ਹੁੰਦਾ ਸੀ, ਆਉਂਦਾ ਸੀ ਕਿ ਜੀ ਮੈਨੂੰ ਸ਼ਫਾਯਾਬ ਕਰੋ। ਇਸੇ ਤਰ੍ਹਾਂ ਕੋਈ ਅੰਨਾ ਆਉਣਾ, ਉਹਨੇ ਆਖਣਾ ਜੀ ਮੈਨੂੰ ਬਿਨਾਈ ਅਤਾ ਕਰੋ ਅੱਲਾਹ ਪਾਕ ਦੇ ਹੁਕਮ ਦੇ ਨਾਲ, ਤੇ ਉਹਨਾਂ ਨੇ ਉਹਦੀ ਦਰਖਾਸਤ ਮੰਨ ਲੈਣੀ
ਅੱਲਾਹ ਪਾਕ ਦੇ ਬੜੇ ਰਹਿਮ ਦਿਲ ਬੜੇ ਬਰਗਜ਼ੀਦਾ ਪੈਗੰਬਰ ਸਨ। ਉਹਨਾਂ ਨੇ ਉਹਦੀ ਗੱਲ ਮੰਨਣੀ, ਉਹਨੂੰ ਬਿਨਾਈ ਵੀ ਵਾਪਸ ਉਹਦੀ ਅੱਲਾਹ ਪਾਕ ਨੇ ਕਰ ਦੇਣੀ। ਉਹ ਹਜ਼ਰਤ ਈਸਾ ਦੇ ਕੋਲ ਆ ਕੇ ਉਹਦਾ ਕੋੜ ਵੀ ਜਾਂਦਾ ਰਹਿਣਾ। ਲੇਕਿਨ ਟੁਰਨ ਲੱਗਿਆ ਉਹਨੂੰ ਇਹ ਜ਼ਰੂਰ ਆਪਨੇ ਆਖਣਾ। ਇਹ ਇੱਕ ਬੜੇ ਵੱਡੇ ਈਸਾਈਆਂ ਦੇ ਰੂਹਾਨੀ ਪੇਸ਼ਵਾ ਹੋਏ ਨੇ, ਮਜ਼ਹਬੀ ਰਹਿਨੁਮਾ ਹੋਏ ਨੇ, ਪਾਦਰੀ ਲੈਡਬੀਟਰ। ਉਹ ਲਿਖਦੇ ਨੇ ਕਿ ਉਹਨਾਂ ਨੇ ਪਹਿਲੇ ਤੇ ਇਹ ਪੁੱਛਣਾ ਮਰੀਜ਼ ਨੂੰ ਕਿ ਡੂ ਯੂ ਬਿਲੀਵ, ਯਾਨੀ ਕਿ ਤੂੰ ਅੱਲਾਹ ਪਾਕ ਦੇ ਉੱਤੇ ਈਮਾਨ ਰੱਖਣਾ ਹੈ? ਈਮਾਨ ਵਾਲਾ ਹੈ, ਸਾਹਿਬੇ ਈਮਾਨ ਹੈ ਕਿ ਕੋਈ ਲਾਦੀਨ ਹੀ ਹੈ? ਤੇ ਜੇ ਉਹਨੇ ਆਖਣਾ ਨਾ ਜੀ ਕਿ ਹਾਂ ਜੀ ਮੈਂ ਬਿਲਕੁਲ ਈਮਾਨ ਰੱਖਣਾ, ਤੇ ਫਿਰ ਆਪ ਨੇ ਉਹਨੂੰ ਨਸੀਹਤ ਕੀ ਕਰਨੀ ਜਾਂ ਪਰਹੇਜ਼ ਕੀ ਦੱਸਣੀ? ਹਜ਼ਰਤ ਈਸਾ ਪਾਕ ਨੇ ਪਰਹੇਜ਼ ਕੀ ਦੱਸਣੀ? ਦੇਖੋ, ਆਪ ਜੀ ਨੇ ਉਹਨੂੰ ਅੱਗੋਂ ਫਰਮਾਣਾ ਕਿ ਸੋਹਣਿਆ, ਹੁਣ ਅੱਲਾ ਨੇ ਤੈਨੂੰ ਸਿਹਤਯਾਬ ਤੇ ਕਰ ਦਿੱਤਾ, ਹੁਣ ਜਾ ਗੋ ਐਂਡ ਸਿਨ ਨੋ ਮੋਰ। ਹੁਣ ਤੂੰ ਜਾ ਤੇ ਅੱਗੋਂ ਗੁਨਾਹ ਨਾ ਕਰੀ। ਦੇਖੋ, ਉਹੋ ਹੀ ਅੱਲਾਹ ਪਾਕ ਵਾਲੀ ਗੱਲ ਕਿ ਅੱਲਾਹ ਪਾਕ ਪਾ ਜਿਵੇਂ ਫਰਮਾਉਂਦੇ ਨੇ ਸਾਡੇ ਕੁਰਾਨ ਪਾਕ ਵਿੱਚ, ਸਾਡੀਆਂ ਅਹਾਦੀਸ ਮੁਬਾਰਕਾਂ ਦੇ ਵਿੱਚ, ਕਿ ਜੇ ਤੁਸੀਂ ਭਲੇ ਹੋ, ਸਿਹਤਮੰਦ ਰਹਿਣਾ ਚਾਹੁੰਦੇ ਹੋ ਤੇ ਗੁਨਾਹਾਂ ਤੋਂ ਬਚੋ, ਨੇਕੀਆਂ ਕਰੋ। ਤੇ ਹਜ਼ਰਤ ਈਸਾ ਨੇ ਕੀ ਆਖਣਾ ਕਿ ਤੂੰ ਇਸ ਬਿਮਾਰੀ ਚੋਂ ਨਿਕਲ ਆਇਆ, ਸਿਹਤਮੰਦ ਹੋ ਗਿਆ। ਵੇਖੋ ਨਾ, ਸਿਹਤਮੰਦ ਹੋਣੀ ਲੋਕੀ ਹਜ਼ਰਤ ਈਸਾ ਕੋਲ ਆਉਂਦੇ ਹਨ ਨਾ। ਸਿਹਤ ਅੱਲਾਹ ਪਾਕ ਦੇ ਹੁਕਮ ਨਾਲ ਉਸ ਮਰੀਜ਼ ਦੀ ਆਪ ਨੇ ਲੌਟਾ ਦੇਣੀ, ਤੇ ਉਹਨੂੰ ਹੁਣ ਅੱਗੋਂ ਪਰਹੇਜ਼ਗੀ ਦੱਸਣੀ ਕਿ ਜਾ ਅੱਗੋਂ ਗੁਨਾਹ ਨਾ ਕਰੀ, ਗੋ ਐਂਡ ਸਿਨ ਨੋ ਮੋਰ। ਪਿਆਰਿਓ, ਮੁੱਕਦੀ ਏ ਕਿ ਅੱਲਾਹ ਪਾਕ ਨੇ ਜਿਹੜੀ ਗੱਲ ਕੀਤੀ ਏ, ਅਸਲ ਗੱਲ ਤੇ ਉਹੀਓ ਹੀ ਹੈ ਨਾ। ਅਸੀਂ ਜਿਹੜੀਆਂ ਸੋਚਾਂ ਸੋਚਨੇ ਆ, ਜਿਹੜੀਆਂ ਤਜਵੀਜ਼ਾਂ ਬਣਾਉਂਦੇ ਆ, ਜਿਹੜੇ ਅਸਬਾਬ ਇਕੱਠੇ ਕਰਨੇ ਆ ਖੁਸ਼ਹਾਲ ਰਹਿਣ ਵਾਸਤੇ, ਸਿਹਤਮੰਦ ਰਹਿਣ ਵਾਸਤੇ, ਲੰਮੀ ਜ਼ਿੰਦਗੀ ਜੀਣ ਵਾਸਤੇ, ਉਹ ਸਭ ਕੁਝ ਵੀ ਨਹੀਂ। ਅਸਲ ਬਾਤ ਉਹ ਇਹ ਜਿਹੜੀ ਸਾਡਾ ਸਾਹਿਬ ਫਰਮਾਂਦਾ ਹੈ, ਔਰ ਉਹ ਇਹ ਕਿ ਆਪਣੀ ਜ਼ਿੰਦਗੀ ਨੂੰ ਪਾਕੀਜ਼ਾ ਔਰ ਮੁਸੱਫਾ ਬਣਾਓ। ਸਾਰੀ ਜ਼ਿੰਦਗੀ ਅੱਲਾਹ ਪਾਕ ਦਾ ਕਰਮ ਤੁਹਾਡੇ ਸ਼ਾਮਲੇ ਹਾਲ ਰਹੇਗਾ। ਬਿਮਾਰੀਆਂ ਮੁਸੀਬਤਾਂ ਤੋਂ ਅੱਲਾਹ ਪਾਕ ਤੁਹਾਨੂੰ ਬਚਾਣਗੇ। ਅੱਲਾਹ ਪਾਕ ਦੇ ਨਾਲ ਤਾਲੁਕ ਜੋ ਬਣ ਜਾਏਗਾ। ਇਸ ਵਾਸਤੇ ਸਾਨੂੰ ਇੱਕ ਅੱਛੀ ਬਾ ਇੱਜ਼ਤ, ਖੁਸ਼ਗਵਾਰ, ਖੁਸ਼ਹਾਲ, ਆਸੂਦਾ ਹਾਲ, ਸਿਹਤਮੰਦ ਜ਼ਿੰਦਗੀ ਗੁਜ਼ਾਰਨ ਦੇ ਵਾਸਤੇ ਪਿਆਰਿਓ ਅੱਲਾਹ ਪਾਕ ਦੇ ਹੁਕਮਾਂ ਦੇ ਉੱਤੇ ਚੱਲਣਾ ਚਾਹੀਦਾ ਹੈ, ਨੇਕੀਆਂ ਕਰਨੀਆਂ ਚਾਹੀਦੀਆਂ ਨੇ ਔਰ ਬੁਰਾਈਆਂ ਤੋਂ ਬਚਣਾ ਚਾਹੀਦਾ। ਆਓ ਪਿਆਰਿਓ, ਚੱਲੀਏ ਹੁਣ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਕੇ ਖੜਵਾਲੀ। ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामु अलैकुम जनाब बाजवा साहब जी। बिस्मिल्लाह जी। डॉक्टर साहब जी आया ਨੂੰ ਜੀ, ਕੀ ਹਾਲ ਚਾਲ ਹੈ जी? अल्लाह पाक दा एहसान, अल्लाह पाक दा करम, ਤੁਹਾਡੀਆਂ ਦੁਆਵਾਂ जी। अच्छा मुर्शिद, एक बच्ची है बड़ी साडी लायक, साडी मानयोग पंजाब दी सुपुत्री डॉक्टर नायला आजम काजी साहिबा जी जी, फैसलाबाद प्रोफेसर ने माशाअल्लाह कॉलेज दे विच। जी जी जी। और जनाब ਉਹਨਾਂ ਦਾ ਦੂਜਾ ਤਾਰਫ ਇਹ ਵੇ ਕਿ ਜਨਾਬ ਦੇ ਉੱਤੇ ਉਹਨਾਂ ਨੇ PhD ਕੀਤੀ। ਹਾਂਜੀ ਹਾਂਜੀ, ਤੁਹਾਡੇ ਅਖਾਣਾ ਦੇ ਉੱਤੇ ਜੀ। ਨਹੀਂ, ਮੇਰੇ ਸਾਰੇ ਕੰਮ ਦੇ ਉੱਤੇ, ਸਾਰੇ ਕੰਮ ਦੇ ਉੱਤੇ। ਵਾਹ ਵਾਹ ਵਾਹ, ਮਾਸ਼ਾਅੱਲਾ। ਅੱਛਾ ਜਨਾਬ, ਉਹ ਡਾਕਟਰ ਜਿਹੜੀਆਂ ਨੇ ਨਾ, ਡਾਕਟਰ ਸਾਹਿਬਾ ਨਾਇਲਾ ਸਾਹਿਬਾ, ਉਹਨਾਂ ਇੱਕ ਬੜਾ ਹੀ ਅੱਜ ਖੂਬਸੂਰਤ ਅਖਾਣ ਭਜਵਾਇਆ। ਮੈਂ ਚਾਹਨਾ ਸਾਂ ਕਿ ਅੱਜ ਬਿਸਮਿਲ੍ਲਾ ਉਹਦੇ ਤੋਂ ਅਸੀਂ ਕਰੀਏ। ਜੀ ਜੀ। ਅਖਾਣ ਬਾਜਵਾ ਸਾਹਿਬ ਇਸ ਤਰ੍ਹਾਂ ਭਈ, ਇੱਕ ਛਾਲ ਮਾਰੋ ਤੇ ਬੰਦਾ ਖੂਹ ਦੇ ਵਿੱਚ ਜਾ ਡਿੱਗਦਾ। ਹਾਂਜੀ। ਤੇ ਥੱਲਿਓਂ ਫਿਰ 100 ਛਾਲ ਵੀ ਮਾਰੀਏ ਨਾ ਤੇ ਬੰਦੇ ਕੋਲੋਂ ਬਾਹਰ ਨਹੀਂ ਆਇਆ ਜਾਂਦਾ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਜ਼ਿੰਦਗੀ ਔਰ ਜਿਹੜੀ ਆਪਣੀ ਇੱਜ਼ਤ ਹੈ ਨਾ ਜੀ, ਇਹ ਏਡੀ ਕੋ ਕੀਮਤੀ ਸ਼ੈ ਹੈ ਆਹਾ ਕਿ ਜਿਸ ਬੰਦੇ ਨੇ ਇਹਦੀ ਰਾਖੀ ਕਰ ਲਈ ਹੈ ਜੀ, ਇਹਦੀ ਸਾਂਭ ਸੰਭਾਲ ਕਰ ਲਈ ਹੈ। ਵੇਖੋ ਨਾ, ਵੇਲੇ ਆਉਂਦੇ ਨੇ, ਬੰਦਾ ਇੱਕ ਬਚਪਨ ਹੁੰਦਾ ਹੈ, ਫਿਰ ਜਵਾਨੀ ਆਉਂਦੀ ਹੈ। ਜਵਾਨੀ ਦੀ ਜਿਹੜੀ ਉਮਰ ਹੈ ਬੜੀ ਅਮੋੜ ਜਿਹੀ ਉਮਰ ਹੁੰਦੀ ਹੈ। ਹਾਂਜੀ, ਪੁੱਠੇ ਪਾਸੇ ਜਾਣ ਨੂੰ ਦਿਲ ਕਰਦਾ ਹੈ। ਅੱਛਾ,
ਤੇ ਰੀਝਾਂ ਵੰਨ ਸਵੰਨੀਆਂ ਰੀਝਾਂ ਜਿਹੜੀਆਂ ਨੇ ਨਾ ਜੀ, ਉਹ ਅੰਦਰ ਮਨ ਦੇ ਅੰਦਰ ਪੀਂਘਾਂ ਪਾਈ ਫਿਰਦੀਆਂ ਨੇ। ਅੱਛਾ, ਤੇ ਉਸ ਵੇਲੇ ਉਸ ਆਪਣੇ ਆਪ ਨੂੰ ਉਹ ਰੀਝਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਅਮਲ ਦੇ ਰਸੇ ਨਾਲ ਨਰੜ ਕੇ ਰੱਖਣਾ ਚਾਹੀਦਾ ਹੈ। ਹਾਂਜੀ, ਤੇ ਉਹ ਜਿਹੜਾ ਵੇਲਾ, ਕਿਉਂਕਿ ਇੱਕ ਭੁੱਲ ਹੋ ਗਈ ਜ਼ਿੰਦਗੀ 'ਚ, ਤੇ ਉਹ ਭੁੱਲ ਤੁਹਾਡੇ ਮੱਥੇ ਦਾ ਕਲੰਕ ਦਾ ਟੀਕਾ ਬਣ ਜਾਏਗੀ, ਮਕਾਲਕ ਬਣ ਜਾਏਗੀ, ਮੱਥੇ ਤੇ ਇੱਕ ਦਾਗ ਲੱਗ ਜਾਏਗਾ, ਤੇ ਸਾਰੀ ਉਮਰ ਜਿਹੜੀ ਹੈ ਨਾ, ਉਹ ਤੁਸੀਂ ਜੋ ਮਰਜ਼ੀ ਪਏ ਤੁਸੀਂ ਲੋਕਾਂ ਨੂੰ ਬਣ ਕੇ ਵਿਖਾਓ, ਚੰਗੇ ਬਣ ਕੇ ਵਿਖਾਓ, ਤੇ ਲੋਕੀ ਹੱਜ ਵੀ ਕਰ ਆਓਗੇ, ਨਮਾਜ਼ੀ ਵੀ ਬਣ ਜਾਓਗੇ, ਲੋਕੀ ਫੇਰ ਆਖਣਗੇ ਇਹ ਲੋਕਾਂ ਨੂੰ ਵਿਖਾਵੇ ਵਾਸਤੇ ਕਰਦਾ ਹੀ, ਇਹਨੇ ਆ ਵੀ ਕੰਮ ਕੀਤਾ ਸੀ। ਹਾਂਜੀ, ਤੇ ਉਹ ਇਸ ਅਖਾਣ 'ਚ ਦੱਸਿਆ ਗਿਆ ਵੀ ਖੂਹ ਜ਼ਾਹਰ ਬੜਾ ਡੂੰਘਾ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਹੁਣ ਤੇ ਖੂਹ ਹੀ ਮੁੱਕ ਗਏ ਨੇ। ਹਾਂਜੀ, ਤੇ ਵਿੱਚ ਡਿੱਗਣ ਲਈ ਤੇ ਐਵੇਂ ਮਾੜਾ ਜਿਹਾ ਛੜੱਪਾ ਜਾਂ ਛੋਟੀ ਜਿਹੀ ਛਾਲ ਵੀ ਬੜੀ ਆ, ਲੇਕਿਨ ਖੂਹ ਦੇ ਵਿੱਚ ਜਦੋਂ ਬੰਦੇ ਡਿੱਗ ਪੈਣਾ ਤੇ ਫਿਰ ਉੱਥੋਂ ਨਿਕਲਣ ਲਈ, ਹਾਂਜੀ, ਉਹ ਜਿੰਨੀਆਂ ਮਰਜ਼ੀ ਪਿਆ ਛਾਲਾਂ ਮਾਰੇ, ਉਹਨੂੰ ਕੋਈ ਹੀ ਕੱਢੇਗਾ ਤੇ ਉਹ ਨਿਕਲੇਗਾ ਬਾਹਰ। ਹਾਂਜੀ, ਉਹ ਰੱਸਾ ਲਮਕਾਏਗਾ ਜਾਂ ਕੋਈ ਤਰੀਕਾ ਕਰੇਗਾ ਤੇ ਉਹ ਬਾਹਰ ਨਿਕਲੇਗਾ। ਇਸ ਵਾਸਤੇ ਇਸ ਅਖਾਣ 'ਚ ਦੱਸਿਆ ਗਿਆ ਕਿ ਜ਼ਿੰਦਗੀ ਜਿਹੜੀ ਹੈ ਨਾ ਜੀ, ਇਹਦੇ ਜਿਹੜੇ ਮਾਮਲਾਤ ਨੇ ਆਪਣੀ ਇੱਜ਼ਤ ਪੱਤ ਦੇ ਬੜੇ ਹੀ ਹਸਾਸ ਨੇ, ਇਹ ਸੈਂਸਿਟਿਵ ਨੇ। ਹਾਂਜੀ, ਔਰ ਇਹਨਾਂ ਦੀ ਸਾਂਭ ਸੰਭਾਲ ਬੰਦੇ ਨੂੰ ਆਪਣੇ ਕਿਰਦਾਰ ਦੀ ਬੜਾ ਮਤਲਬ ਹੈ ਕਿ ਪੂਰੇ ਹਿੰਮਤ ਹੌਸਲੇ ਨਾਲ ਇਹਨੂੰ ਕਰਦਿਆਂ ਰਹਿਣਾ ਚਾਹੀਦਾ ਹੈ। ਹਾਂਜੀ, ਕਿਤੇ ਕੁਰਾਏ ਨਾ ਪੈ ਜੇ, ਉਹਦੀ ਕੋਈ ਰੀਝ, ਉਹਦੀ ਕੋਈ ਸੱਧਰ, ਉਹਦੀ ਕੋਈ ਤਰੰਗ ਉਹਦੇ ਕੋਲ ਕੋਈ ਪੁੱਠਾ ਕੰਮ ਨਾ ਕਰਾ ਦੇ। ਹਾਂਜੀ, ਤੇ ਫਿਰ ਉਹ ਵੇਲਾ ਜਦੋਂ ਲੰਘ ਜਾਏ ਤੇ ਫਿਰ ਸੱਤੇ ਹੀ ਖੈਰਾਂ ਹੁੰਦੀਆਂ ਨੇ, ਤੇ ਜੇ ਕਿਤੇ ਉਹ ਭੁੱਲ ਇੱਕ ਵੀ ਕਰ ਪਵੇ ਤੇ ਫਿਰ ਸਾਰੀ ਉਮਰ ਲਈ ਉਹਦੇ ਲਈ ਉਹ ਇੱਕ ਮਕਾਲਕ ਜਿਹੜੀ ਹੈ ਬਣ ਜਾਂਦੀ ਏ। ਕਿਉਂਕਿ ਦੁਨੀਆ ਕਿਸੇ ਦੀ ਚੰਗਿਆਈ ਤੇ ਵਹਿੰਦੀ ਨਹੀਂ, ਦੁਨੀਆ ਕਿਸੇ ਦੀ ਚੰਗਿਆਈ ਚ ਉਹਦੀ ਸਿਫਤ ਨਹੀਂ ਕਰਦੀ, ਤੇ ਉਹਦੀ ਕੋਈ ਮਾੜੀ ਮੋਟੀ ਕੋ ਉਹਦੀ ਭੁੱਲ ਕੋ ਉਹਦੇ ਕੋ ਛੋਟੀ ਮੋਟੀ ਵੀ ਮਤਲਬ ਕੋਈ ਹੋ ਜਾਏ ਜਾਂ ਮਤਲਬ ਭੁੱਲ ਹੋ ਜਾਏ ਜਾਂ ਥੋੜਾ ਬਹੁਤਾ ਹੀ ਪੈਰਾਂ ਤੋਂ ਥਿੜਕ ਜੇ ਤੇ ਉਹਦੇ ਹੱਲ ਪੰਜੇ ਹੀ ਉਂਗਲੀਆਂ ਕਰ ਕਰਕੇ ਤੇ ਉਹਨੂੰ ਨੌਲਣ ਲੱਗ ਪੈਂਦੇ ਨੇ ਲੋਕ। ਤੇ ਇਸ ਅਖਾਣ 'ਚ ਇਹ ਦੱਸਿਆ ਗਿਆ ਕਿ ਆਪਣੇ ਉਸ ਇੱਜ਼ਤ ਦੀ ਪੱਤ ਦੀ ਸਾਂਭ ਜਿਹੜੀ ਹੈ ਨਾ, ਬੰਦੇ ਨੂੰ ਜਾਗਦੀਆਂ ਅੱਖਾਂ ਦੇ ਨਾਲ ਜ਼ਿੰਦਗੀ 'ਚ ਜੀਣਾ ਚਾਹੀਦਾ। ਵਾਹ ਜੀ ਵਾਹ ਸਾਹਿਬ। ਲੋ ਜੀ ਪਿਆਰਿਓ, ਸਾਡੀਆਂ ਬੜੀਆਂ ਹੀ ਵੇਖੋ ਨਾ, ਜਿਹੜੇ ਸਾਡੀਆਂ ਐਸੇ ਦਰਸ਼ਕ ਹੁੰਦੇ ਨੇ, ਸਾਡੀਆਂ ਭੈਣਾਂ, ਸਾਡੇ ਵੀਰ ਜਿਹੜੇ ਅਸਾਤਿਜ਼ਾ ਕਿਰਾਮ ਹੁੰਦੇ ਨੇ, ਮੈਂ ਅਕਸਰ ਦੇਖਣਾ ਵਾਂ ਕਿ ਸਾਡੇ ਅਜਿਹੇ ਮੁਹਤਰਮ ਦਰਸ਼ਕ ਜਿਹੜੇ ਇਦਾਰਿਆਂ ਦੇ ਵਿੱਚ ਮੁਅੱਲਿਮੀਨ ਨੇ, ਤਾਲੀਮ ਦਿੰਦੇ ਨੇ, ਮੁਦਰਸੀਨ ਨੇ, ਉਹ ਜਦੋਂ ਕੋਈ ਅਖਾਣ ਭੇਜਦੇ ਨੇ ਬੜਾ ਹੀ ਸਬਕ ਆਮੋਜ਼ ਭੇਜਦੇ ਨੇ। ਸ਼ਾਇਦ ਸਾਡੇ ਅਸਾਤਿਜ਼ਾ ਕਿਰਾਮ ਜਿਹੜੇ ਨੇ, ਉਹਨਾਂ ਦੇ ਹੋਰੇ ਜ਼ਿਹਨ 'ਚ ਇਹ ਹੁੰਦਾ ਕਿ ਚੂੰਕਿ ਉਹਨਾਂ ਨੇ ਕੌਮ ਦੇ ਬੱਚਿਆਂ ਦੀ, ਨੌਜਵਾਨਾਂ ਦੀ ਤਾਲੀਮ ਉਹ ਤਦਰੀਸ ਕਰਨੀ ਹੁੰਦੀ ਹੈ, ਇਹ ਹੀ ਉਹਨਾਂ ਦੇ ਫਰਾਇਜ਼ ਮਨਸਬੀ ਹੁੰਦੇ ਨੇ। ਇਸ ਵਾਸਤੇ ਉਹ ਅਖਾਣ ਵੀ ਐਸਾ ਭੇਜਦੇ ਨੇ ਜਿਹਦੇ ਨਾਲ ਸਾਨੂੰ ਬੜੀ ਅਕਲ ਤੇ ਮੱਤ ਲੱਭੇ, ਸਾਨੂੰ ਗਿਆਨ ਆਵੇ। ਹੁਣ ਇਹ ਸਾਡੀਆਂ ਜਿਹੜੀਆਂ ਸਪੁੱਤਰੀ ਪ੍ਰੋਫੈਸਰ ਡਾਕਟਰ ਨਾਇਲਾ ਆਜ਼ਮ ਕਾਜ਼ੀ ਸਾਹਿਬਾ, ਉਹਨਾਂ ਜਿਹੜਾ ਅਖਾਣ ਭੇਜਿਆ, ਦੇਖੋ ਬਾਜਵਾ ਸਾਹਿਬ ਨੇ ਕੈਸਾ ਇਹਦਾ ਨਖੇੜਾ ਕੀਤਾ ਹੈ ਵੀ ਅਖਾਣ ਤੇ ਇਹ ਵੇ ਨਾ ਜੀ ਕਿ ਬੰਦਾ ਇੱਕ ਛਾਲ ਮਾਰੇ ਤੇ ਖੂਹ 'ਚ ਜਾ ਪੈਂਦਾ, ਤੇ ਫਿਰ 100 ਛਾਲ ਵੀ ਥੱਲਿਓਂ ਮਾਰੇ ਨਾ ਜੀ ਤੇ ਉਹਦੇ ਕੋਲੋਂ ਫਿਰ ਬਾਹਰ ਨਹੀਂ ਨਿਕਲਿਆ ਜਾਂਦਾ। ਯਾਨੀ ਇਨਸਾਨ ਨੂੰ ਆਪਣੀ ਹਯਾਤੀ ਦੇ ਸਫ਼ਰ ਦੇ ਦੌਰਾਨ, ਆਪਣੀ ਜ਼ਿੰਦਗੀ ਦੇ ਸਫ਼ਰ ਦਾ ਹਰ ਕਦਮ ਬੜਾ ਸੋਚ ਸਮਝ ਕੇ, ਤੇ ਜਿਵੇਂ ਆਖਦੇ ਨਾ ਜੀ ਕਿ ਫੂਕ ਕੇ ਰੱਖਣਾ ਚਾਹੀਦਾ। ਹਰ ਫੈਸਲਾ ਬੜੀ ਹੋਸ਼ਮੰਦੀ ਦੇ ਨਾਲ ਕਰਨਾ ਚਾਹੀਦਾ। ਕੋਈ ਅਜਿਹੀ ਹਰਕਤ, ਕੋਈ ਅਜਿਹਾ ਫੇਲ ਜਿਹੜਾ ਨਾ ਜੀ ਉਹ ਸਾਡੇ ਹੱਥੋਂ ਸਰਜ਼ਦ ਨਹੀਂ ਹੋਣਾ ਚਾਹੀਦਾ। ਆਪਣੀ ਬਸਾਤ ਦੇ ਮੁਤਾਬਕ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਕੀ ਅਗਰ ਕੋਈ ਨਵਿਸ਼ਤਾ ਤਕਦੀਰ ਹੋਵੇ ਜਾਂ ਤਕਦੀਰ ਵਿੱਚ ਹੀ ਲਿਖਿਆ ਹੋਵੇ ਕਿਸੇ ਦੇ ਭੈੜੇ ਦਿਨ ਦੇ ਆਉਣ ਬਾਰੇ, ਤੇ ਪਿਆਰਿਓ ਹੋਣੀ ਨੂੰ ਤੇ ਫਿਰ ਕੋਈ ਵੀ ਨਹੀਂ ਟਾਲ ਸਕਦਾ। ਲੇਕਿਨ ਆਪਣੀ ਬਿੱਤ ਮੁਜਬ, ਆਪਣੀ ਅਕਲ ਮਤ ਦੇ ਮੁਤਾਬਕ ਜ਼ਿੰਦਗੀ ਦਾ ਹਰ ਫੈਸਲਾ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ। ਕਿਉਂਕਿ ਅਗਰ ਅਸੀਂ ਕੋਈ ਗਲਤ ਪੈਰ ਚੁੱਕ ਬਵਾਂਗੇ ਤੇ ਉਹਦੇ ਫਿਰ ਜਿਹੜੇ ਬੁਰੇ ਨਤਾਇਜ ਨੇ ਨਾ ਜੀ, ਉਹ ਵੀ ਸਾਨੂੰ ਭੁਗਤਣੇ ਪੈਣਗੇ। ਔਰ ਉਹ ਫਿਰ ਬਸਾ ਔਕਾਤ ਬੰਦਾ ਕਿਸੇ ਅਜਿਹੀ ਮੁਸੀਬਤ 'ਚ ਵੀ ਫਸ ਜਾਂਦਾ ਜਿਹੜੀ
ਛੇਤੀ ਕੀਤਿਆਂ ਥੋੜੀ ਕੀਤਿਆਂ ਜਿੱਥੋਂ ਜਾਨ ਨਹੀਂ ਛੁੱਟਦੀ। ਵੇਖੋ ਨਾ 100 ਛਾਲ ਮਾਰ ਕੇ ਬਾਹਰ ਨਹੀਂ ਆ ਸਕਦਾ ਤਾਂ ਮੁਰਾਦ ਇਹ ਹੀ ਹੈ ਕਿ ਫਿਰ ਉਹਦੇ ਵਿੱਚੋਂ ਨਿਕਲਣਾ ਬੰਦੇ ਕੋਲੋਂ, ਬੰਦੇ ਦੀ ਬਸਾਤ ਤੋਂ ਹੀ ਬਾਹਰ ਹੋ ਜਾਂਦਾ। ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਕੋਈ ਹੋਰ ਹੀ ਆ ਕੇ ਫਿਰ ਕੋਈ ਰੱਸਾ ਲਮਕਾਉਂਦਾ ਤੇ ਫਿਰ ਉਹਨੂੰ ਹੱਥ ਪਵਾਉਂਦਾ ਤੇ ਉਹ ਹੀ ਉਹਨੂੰ ਬਾਹਰ ਕੱਢਦਾ, ਜਾਂ ਸੱਚਾ ਸਾਹਿਬ ਹੀ ਤਕਸੀਰ ਮਾਫ ਕਰਦਾ ਤੇ ਫਿਰ ਉਹਦੇ ਚੰਗੇ ਦਿਨ ਆਉਂਦੇ ਨੇ। ਨਹੀਂ ਤੇ ਬੰਦਾ ਆਪਣੇ ਹੱਥੀਂ ਕੀਤੇ ਆਪਣੇ ਹੀ ਕਿਸੇ ਕੰਮ ਤੋਂ ਬੜਾ ਸਖਤ ਫਸ ਵੀ ਜਾਂਦਾ, ਜ਼ਲੀਲ ਵੀ ਹੋ ਜਾਂਦਾ ਤੇ ਉਹ ਕਾਰ ਮੁਜ਼ੱਲਤ ਦੇ ਵਿੱਚ ਜਾ ਡਿੱਗਦਾ। ਬਾਜਵਾ ਸਾਹਿਬ ਬੈਲਜੀਅਮ ਤੋਂ ਸਾਡੇ ਇੱਕ ਬੜੇ ਪਿਆਰੇ ਪਰਮਾਨੈਂਟ ਵਿਊਅਰ ਨੇ, ਮਲਕ ਇhtਸ਼ਾਮ ਜੀ। ਜੀ ਜੀ ਜੀ। ਉਹਨਾਂ ਸਰ ਇੱਕ ਤੇ ਇਹ ਪੁੱਛਿਆ ਵੀ ਕਾਂਗਾ ਜਿਹੜਾ ਲਫ਼ਜ਼ ਹੈ ਇਹਦਾ ਕੀ ਤਰਜਮਾ ਹੈ? ਹਾਂਜੀ, ਕਾਂਗਾ ਜਿਹੜਾ ਕਾਂਗ ਦੀ ਜਮੈ ਜੀ। ਤੇ ਕਾਂਗ ਆਂਦੇ ਨੇ ਦਰਿਆ 'ਚ ਜਦੋਂ ਹੜ੍ਹ ਆਉਂਦਾ ਨਾ, ਜੀ ਜੀ, ਹੜ੍ਹ ਆਉਣ ਦਾ ਮਤਲਬ ਇਹ ਦਰਿਆ ਕੰਢਿਆਂ ਤੋਂ ਬਾਹਰ ਸੱਜੇ ਖੱਬੇ ਜਿਹੜਾ ਪਾਣੀ ਖਿਲਾਰ ਦਿੰਦਾ ਹੈ। ਹਾਂ ਜੀ। ਤੇ ਉਹ ਜਿਹੜਾ ਪਾਣੀ ਮਟਿਆਲਾ ਪਾਣੀ ਆਉਂਦਾ ਬੜਾ ਗਹਿਰਾ ਜਿਹਾ ਜਦੋਂ ਨਹਿਰਾਂ ਬੰਦ ਕਰ ਛੱਡਦੇ ਨੇ, ਜੀ ਜੀ, ਤੇ ਉਹਨੂੰ ਆਂਦੇ ਨੇ ਦਰਿਆ ਵਿੱਚ ਕਾਂਗ ਪੈ ਗਈ ਏ। ਹਾਂ। ਤੇ ਉਹ ਜਿਹੜਾ ਨਾ ਉਹ ਜਦੋਂ ਕਾਂਗ ਪੈਂਦੀ ਏ ਤੇ ਬੜੀ ਸੁਥਰੀ ਮਿੱਟੀ, ਹੁਣ ਤੇ ਬੰਨ ਬਣ ਗਏ ਨੇ। ਪੁਰਾਣੇ ਜ਼ਮਾਨੇ 'ਚ ਦਰਿਆਵਾਂ ਦੇ ਸਾਈਡਾਂ ਦੇ ਬੰਨ ਕੋਨੀ ਸਨ ਹੁੰਦੇ ਜੀ, ਤੇ ਉਸ ਵੇਲੇ ਉਹ ਜਿਹੜੀ ਸੱਜੇ ਖੱਬੇ ਪਾਣੀ ਨਿਕਲਦਾ ਸੀ ਨਾ, ਉਹ ਫਿਰ ਏਡੀ ਸੋਹਣੀ ਤੇ ਸੁਚੱਜੀ ਤੇ ਕੀਮਤੀ ਤੇ ਵੱਡ ਮੁੱਲੀ ਮਿੱਟੀ ਜਿਹੜੀ ਹੈ ਨਾ ਉਹ ਤਹਿ ਜਮਾ ਜਾਂਦਾ ਸੀ ਤੁਹਾਡੀਆਂ ਜ਼ਮੀਨਾਂ ਦੇ ਉੱਤੇ, ਕਿ ਉਹਦੇ ਨਾਲ ਫਿਰ ਫਸਲਾਂ ਬੜੀਆਂ ਹੁੰਦੀਆਂ ਸਨ। ਅਜ਼ਰਖੇਜ਼ੀ ਅੱਜ ਤੇ ਤੁਸੀਂ ਸੁਣਿਆ ਹੋਣਾ ਕਿ ਦਰਿਆਵਾਂ ਦੇ ਕੰਢਿਆਂ ਤੇ ਫਸਲ ਇਸੇ ਵਾਸਤੇ ਬੜੀ ਹੁੰਦੀ ਏ ਕਿ ਬੜੀਆਂ ਬੜੀਆਂ ਸੋਨੇ ਰੰਗੀਆਂ ਜ਼ਮੀਨਾਂ ਪਿੱਛੋਂ ਰੋੜ ਕੇ ਲਿਆਉਂਦਾ ਹੈ। ਤੇ ਉਹ ਜਿਹੜੀ ਪਾਣੀ ਏ ਉਹ ਜਦੋਂ ਫਿਰ ਬਾਹਰ ਨਿਕਲਦਾ ਨਾ, ਤੇ ਬਾਹਰ ਨਿਕਲ ਕੇ ਤੇ ਜਦੋਂ ਹੌਲੀ ਹੌਲੀ ਪਿੱਛੋਂ ਕਾਂਗ ਦਾ ਜ਼ੋਰ ਘਟਦਾ ਹੈ, ਕਿਉਂਕਿ ਕਾਂਗ ਜਦੋਂ ਪੈਂਦੀ ਹੈ ਤੇ 8 ਪੈਰ ਹੀ ਇਹਦਾ ਜ਼ੋਰ ਰਹਿੰਦਾ। ਜਦੋਂ ਪਿੱਛੇ ਬਾਰਿਸ਼ ਹੁੰਦੀ ਏ, ਮੀਂਹ ਪੈਂਦਾ ਚੋਖਾ ਸਾਰਾ ਪਹਾੜੀ ਇਲਾਕਿਆਂ 'ਚ, ਤੇ ਪਹਾੜੀ ਇਲਾਕਿਆਂ ਦੇ ਨਾਲੇ ਤੁਹਾਨੂੰ ਪਤਾ ਹੈ ਗੋਲੀ ਅੰਗਰ ਚੱਲਦੇ ਨੇ ਬੜੇ ਜ਼ੋਰ ਨਾਲ। ਉਹ ਫਿਰ ਜਦੋਂ ਆਉਂਦੇ ਨੇ ਤਾਂ ਨਾਲ ਹੀ ਮਿੱਟੀ ਛਿੱਟੀ ਜਿੱਥੇ ਲੱਭਦੀ ਹੈ ਰੋੜ ਰਾੜ ਕੇ ਲਈ ਆਉਂਦੇ ਨੇ। ਉਹ ਫਿਰ ਜਦੋਂ ਪੱਧਰ ਜ਼ਮੀਨ ਦੇ ਉੱਤੇ ਆਉਂਦਾ ਤੇ ਉਹ ਖਲਾਰਾ ਪੈਂਦਾ, ਉਹ ਫਿਰ ਹੌਲੀ ਹੌਲੀ ਪਾਣੀ ਜਿਹੜਾ ਉਹ ਪਿੱਛਾਂ ਨੂੰ ਆ ਜਾਂਦਾ, ਕੁਝ ਉੱਥੇ ਟੋਇਆ ਚਪੈ ਪੁੱਜ ਜਾਂਦਾ, ਤੇ ਉਹ ਜਿਹੜੀ ਮਿੱਟੀ ਦੀ ਤਹਿ ਹੈ ਨਾ ਉਹਨੂੰ ਸੋਨੇ ਰੰਗਾ ਕਰ ਜਾਂਦਾ। ਵਾਹ ਵਾਹ ਵਾਹ। ਤੇ ਕਾਂਗ ਜਿਹੜਾ ਨਾ ਜੀ ਜਦੋਂ ਪੈਂਦੀ ਹੈ ਨਾ ਉਦੋਂ ਦਰਿਆ 'ਚੋਂ ਮੱਛੀ ਮੁੱਕ ਜਾਂਦੀ ਹੈ, ਉਹ ਕਾਬੂ ਨਹੀਂ ਆਉਂਦੀ, ਮੱਛੀ ਦੇ ਵਿੱਚ ਹੀ ਹੁੰਦੀ ਹੈ। ਤੇ ਜਿਹੜਾ ਕਿੱਸਾ ਸਾਡਾ ਸੋਹਣੀ ਮਹੀਂਵਾਲ ਦਾ ਜਿਹਦੇ ਦੱਸਿਆ ਜਾਂਦਾ ਹੈ ਕਿ ਮਹੀਂਵਾਲ ਜਿਹੜਾ ਉਹ ਮਤਲਬ ਇਹ ਰੋਜ਼ ਉੱਥੇ ਮਲਾਵਾਂ ਦੇ ਕੋਲ ਦਰਿਆ ਦੇ ਕੰਢੇ ਤੇ ਰਹਿੰਦਾ ਸੀ, ਤੇ ਉਹ ਕਬਾਬ ਮੱਛੀ ਦਾ ਭੁੰਨ ਕੇ ਤੇ ਸੋਹਣੀ ਨੇ ਮਤਲਬ ਇਹ ਸੋਹਣੀ ਨੂੰ ਦਰਿਆ ਲੰਘ ਕੇ ਤੇ ਜਾ ਕੇ ਪਰਲੇ ਕੰਢੇ ਗੁਜਰਾਤ ਵਾਲੇ ਪਾਸੇ ਉਹਨੂੰ ਖਵਾਉਣਾ, ਤੇ ਰਲ ਕੇ ਦੋਵਾਂ ਨੇ ਬਹਿ ਕੇ ਖਾਣਾ। ਤੇ ਇੱਕ ਦਿਨ ਇਹ ਹੋਇਆ ਕਿ ਕਾਂਗ ਪੈ ਗਈ ਰੱਬੋਂ, ਤੇ ਮੱਛੀ ਜਿਹੜੀ ਆ ਕਾਬੂ ਨਾ ਆਈ ਮਲਾਵਾਂ ਦੇ ਜੀ। ਤੇ ਉਹਦੇ ਤੋਂ ਬਾਅਦ ਉਹਨੇ ਆਖਿਆ ਕਿ ਮੇਰੇ ਮਸ਼ੂਕ ਨੇ ਆਉਣਾ ਹੈ ਤੇ ਮੈਂ ਅੱਜ ਕੀ ਕਰਾਂਗਾ, ਅੱਜ ਉਹਨੂੰ ਕਿਹੜੇ ਕਬਾਬ ਕਾਹਦੇ ਬਣਾ ਕੇ ਦਿਆਂਗਾ। ਤੇ ਉਹਨੇ ਆਪਣਾ ਪੱਟ ਚੀਰ ਕੇ ਤੇ ਉਹਦੇ ਚੋਂ ਗੋਸ਼ਤ ਕੱਢ ਕੇ ਤੇ ਉਹਨੂੰ ਭੁੰਨਿਆ, ਤੇ ਉਹਦੇ ਤੇ ਕੋਈ ਪੱਟੀ ਪੁੱਟੀ ਬੰਨ ਕੇ ਤੇ ਉਹ ਨਾ ਜਿਸ ਤਰ੍ਹਾਂ ਵੀ ਤੁਲਾ ਜਿਹਾ ਬਣਾ ਕੇ ਤੇ ਉਹਦੇ ਨਾਲ ਉਹਨੇ ਦਰਿਆ ਲੰਘਿਆ। ਤੇ ਉਹ ਜਦੋਂ ਉਧਰ ਗਿਆ ਤੇ ਉਹ ਵੀ ਆ ਗਈ, ਤੇ ਉੱਥੇ ਆ ਕੇ ਤੇ ਉਹ ਖਾ ਕੇ ਤੇ ਆਂਦੀ ਅੱਜ ਸਵਾਦ ਨਹੀਂ ਆਇਆ ਕਬਾਬਾਂ ਦਾ। ਤੇ ਉਹਨੇ ਆਖਿਆ ਤੈਨੂੰ ਸਵਾਦ ਤੇ ਵਾਕਈ ਨਹੀਂ ਆਇਆ, ਤੇ ਆ ਵੇਖ ਮੇਰੇ ਪੱਟ ਦਾ ਹਾਲ, ਤੇ ਇਹ ਕੰਮ ਹੋਇਆ। ਤੇ ਮਤਲਬ ਇਸ ਵਾਸਤੇ ਮੈਂ ਆਖਿਆ ਸੀ ਵੀ ਮੈਂ ਅੱਜ ਉਹਨੂੰ ਕਿੱਥੋਂ ਗੋਸ਼ਤ ਖਵਾਵਾਂਗਾ, ਮੱਛੀ ਤੇ ਕੋਈ ਫੜੀ ਨਹੀਂ ਗਈ। ਤੇ ਫਿਰ ਉਹਨੇ ਜਨਾਬ ਸੋਹਣੀ ਨੇ ਕਿਹਾ ਕਿ ਬਸ ਮੀਆਂ ਤੇਥੋਂ ਬੜੀ ਪੁੱਜੀ, ਹੁਣ ਮੈਂ ਲੰਘਾਂਗੀ ਆਪ ਚਨਾ ਬੇਲੀ। ਉਹਦੇ ਤੋਂ ਬਾਅਦ ਫਿਰ ਉਹ ਆਪ ਘੜੇ ਦੇ ਉੱਤੇ ਜਿਹੜਾ ਨਾ ਚਨਾ ਲੰਘ ਕੇ ਦੂਜੇ ਪਾਸੇ ਮਹੀਂਵਾਲ ਨੂੰ ਰੋਜ਼ ਮਿਲ ਜਾਂਦੀ ਸੀ। ਤੇ ਫਿਰ ਇੱਕ ਦਿਨ ਨਨਾਣ ਨੇ ਵੇਖਿਆ, ਉਹਨੂੰ ਸ਼ੱਕ ਪਿਆ, ਮਗਰ ਗਈ, ਉਹਨੇ ਪਿੱਛਾ ਕੀਤਾ। ਉਹ ਫਿਰ ਪੱਕੇ ਘੜੇ ਦੀ ਜਗ੍ਹਾ ਤੇ ਉੱਤੇ ਕੱਚਾ ਘੜਾ ਧਾਰਿਆ ਹੀ ਜਾ ਕੇ ਦਿਨੇ। ਔਰ ਉਹ ਜਦੋਂ ਰਾਤ ਨੂੰ ਵੇਖਿਆ ਤੇ ਘੁਮਿਆਰਾਂ ਦੀ ਧੀ ਸੀ, ਉਹਨੂੰ ਪਤਾ ਸੀ ਪੱਕੇ ਘੜੇ ਦਾ ਭਾਰ ਹੀ ਘਟ ਜਾਂਦਾ ਹੈ, ਹਾਂਜੀ ਕੱਚੇ ਦਾ ਬਹੁਤਾ ਹੁੰਦਾ ਹੈ। ਉਹਨੇ ਜਨਾਬ ਹੱਥ ਪਾਉਂਦੇ ਹੀ ਵੇਖਿਆ, ਉਹਨੇ ਆਖਿਆ ਇਹ ਕੰਮ ਮੇਰੇ ਨਾਲ ਪੈ ਗਿਆ। ਪਰ ਉਹਨੇ ਆਖਿਆ ਕੱਚਿਆ ਘੜਿਆ ਤੂੰ ਕੱਚਾ ਪਰ ਮੈਂ ਕੱਚੀ ਨਹੀਂ। ਤੇ ਉਹਨੇ ਉਹ ਹੀ ਹਿੱਕ ਥੱਲੇ ਰੱਖਿਆ ਤੇ ਤਰਨ ਡੈ ਪਈ, ਤੇ ਤਰਦੀ ਹੋਈ ਥੋੜੀ ਜਿਹੀ ਅੱਗੇ ਗਈ ਤੇ ਘੜਾ ਜਿਹੜਾ ਖੁਰ ਗਿਆ ਤੇ ਉਹ ਫਿਰ ਟਾਰਾਂ ਦੇਣ ਲੱਗ ਪਈ।
ਉਧਰੋਂ ਮਹੀਂਵਾਲ ਵੀ ਛਾਲ ਮਾਰੀ ਤੋ ਫਿਰ ਜਨਾਬ ਸਿੰਧ ਚ ਜਾ ਕੇ ਤੇ ਸ਼ਦਾਦ ਕੋਟ ਦੱਸਦੇ ਨੇ ਉਹਨਾਂ ਦੇ ਮਜ਼ਾਰ ਬਣੇ ਨੇ ਸੋਹਣੀ ਤੇ ਮਹੀਂਵਾਲ ਦੇ। ਅੱਛਾ ਜਨਾਬ, ਕਾਂਗਾ ਦਾ ਤੇ ਤੁਸੀਂ ਦੱਸ ਛੱਡਿਆ। ਹਾਂਜੀ ਹਾਂਜੀ। ਹੁਣ ਸਾਡੇ ਇਹੋ ਹੀ ਮਿੱਤਰ ਜਿਹੜੇ ਮਲਕ ਇhtisham ਸਾਹਿਬ ਨੇ ਬੈਲਜੀਅਮ ਤੋਂ, ਇਹਨਾਂ ਇੱਕ ਅਖਾਨ ਵੀ ਭੇਜਿਆ। ਜੀ ਜੀ। ਬਾਜਵਾ ਸਾਹਿਬ ਅਖਾਨ ਉਹਨਾਂ ਦਾ ਇਸ ਤਰ੍ਹਾਂ ਭਈ ਘਰ ਦਾਣੇ ਕੋਈ ਨਹੀਂ ਤੇ ਮਾਂ ਪੀਣ ਨੂੰ ਗਈ। ਹਾਂਜੀ, ਇਹ ਅਖਾਨ ਜਿਹੜਾ ਇਹਦੇ ਇੱਕ ਇਹਦੀ ਸ਼ਕਲ ਹੋਰ ਵੀ ਹੈ ਕਿ ਘਰ ਤੰਦ ਨਾ ਤਾਣੀ ਜਲਾਇਆ ਨਾ ਡਾਂਗੋ ਡਾਂਗੀ। ਹਾਂ ਜੀ। ਹਾਂਜੀ ਹਾਂਜੀ। ਤੇ ਇਹਦੇ 'ਚ ਇਹ ਦੱਸਿਆ ਕਿ ਬੰਦਾ ਜਿਹੜਾ ਉਹਨਾਂ ਬੰਦਿਆਂ ਬਾਰੇ ਦੱਸਿਆ ਗਿਆ ਕਿ ਜਿਹੜੇ ਲੋਕ ਝੂਠੇ ਵਿਖਾਵੇ ਬਣਾਉਂਦੇ ਨੇ, ਯਾਨੀ ਜਿਹੜੀ ਉਹਨਾਂ ਦੀ ਔਕਾਤ ਹੁੰਦੀ ਹੈ ਉਹ ਨਹੀਂ ਕਿਸੇ ਨੂੰ ਦੱਸਦੇ। ਉਹਨਾਂ ਮਲੰਮਾ ਚਾੜ ਕੇ ਤੇ ਫੋਕੇ ਵਿਖਾਵੇ ਲੋਕਾਂ ਨੂੰ ਵਿਖਾਉਣ ਵਾਸਤੇ ਜੀ ਉਹ ਇੰਜ ਦੀਆਂ ਗੱਲਾਂ ਕਰਦੇ ਨੇ ਕਿ ਜਿਨ੍ਹਾਂ ਨੂੰ ਕੋਈ ਇਤਬਾਰ ਨਹੀਂ ਕਰਦਾ, ਜਿਨ੍ਹਾਂ ਨੂੰ, ਕਿਉਂਕਿ ਲੋਕਾਂ ਨੂੰ ਕਿਹੜਾ ਘੱਟ ਹੁੰਦਾ, ਲੋਕੀ ਦੇ ਸਾਰੇ ਕੈਮਰੇ ਹੀ ਨੇ। ਮੈਂ ਤੁਹਾਨੂੰ ਕਿਸ ਤਰ੍ਹਾਂ ਅਰਜ਼ ਕੀਤਾ ਸੀ, ਹਰ ਬੰਦਾ ਦੂਜੇ ਨੂੰ ਵਾਚ ਕਰ ਰਿਹਾ, ਵੇਖ ਰਿਹਾ, ਉਹਦੀਆਂ ਫੋਟੋ, ਉਹਦੀ ਰਿਕਾਰਡਿੰਗ ਕਰ ਰਿਹਾ ਕਿ ਕੀ ਕਰਦਾ ਹੈ। ਹਾਂਜੀ। ਤੇ ਇਹ ਉਹਨਾਂ ਲੋਕਾਂ ਵਾਸਤੇ ਵੀ ਜਦੋਂ ਘਰ ਤੇ ਦਾਣੇ ਜਾਂ ਨਹੀਂ ਤੇ ਮਾਂ ਹੈ ਜੀ ਪੀਣ ਗਈ ਹੈ ਚੱਕੀ ਤੋਂ, ਤੇ ਚੱਕੀ ਦੇ ਉੱਤੇ ਪੀ ਕੇ ਤੇ ਆਏਗੀ ਤੇ ਤੁਹਾਨੂੰ ਰੋਟੀਆਂ ਖਵਾਵਾਂਗੇ ਤੇ ਤੁਸੀਂ ਬਹਿ ਜਾਓ। ਹਾਂਜੀ। ਉਹਨੂੰ ਐਵੇਂ ਸੁੱਕੀ ਦਾਵਤ ਹੀ ਦਈ ਲੱਗੀ ਜਾਣੀ, ਹਾਲਾਤ ਘਰ ਤੇ ਦਾਣੇ ਹੀ ਹੈ ਨਹੀਂ। ਹਾਂਜੀ। ਤੇ ਇਸ ਨੇ ਹੀ ਮਤਲਬ ਜਿਹੜਾ ਦੂਜਾ ਖਾਨ ਮੈਂ ਦੱਸਿਆ ਕਿ ਘਰ ਤੰਦ ਨਾ ਤਾਣੀ, ਕਿ ਸਾਡੇ ਘਰ ਦੇ ਨਾਲ ਕੋਈ ਤੰਦ ਦੇ ਸੂਤਰ ਦੀ ਨਾ ਤਾਣੀ ਤੇ ਜਲਾਇਆ ਨਾ ਡਾਂਗੋ ਡਾਂਗ, ਤੂੰ ਸਾਡੀ ਤਾਣੀ ਨਹੀਂ ਦਿੱਤੀ, ਤੂੰ ਸਾਨੂੰ ਉਣ ਕੇ ਨਹੀਂ ਦਿੱਤਾ ਵੇਲੇ ਸਿਰ ਖੇਸ ਜਾਂ ਕਿਤਈਆਂ ਜਾਂ ਜੋ ਵੀ ਕੱਪੜੇ ਛੱਪੜੇ ਰੇਜੇ, ਤੂੰ ਸਾਡੇ ਖੇਸ ਖਰਾਬ ਕਰ ਦੇਗਾ, ਤੂੰ ਸਾਡੇ ਖੇਸ ਖਰਾਬ ਕਰ ਜਿਹੜੇ ਘਰ ਤੇ ਤੁਹਾਡੇ ਤੰਦ ਤਾਣੀ ਹੈ। ਹਾਂਜੀ। ਤੋ ਇਹ ਜਿਨ੍ਹਾਂ ਲੋਕਾਂ ਦੀ ਕੋਈ ਜ਼ਾਤੀ ਸੀਅਤ ਨਹੀਂ ਨਾ ਹੁੰਦੀ ਤੋ ਐਵੇਂ ਫੋਕੀਆਂ ਸੀਟਾਂ ਬਣਾਉਂਦੇ ਫਿਰਦੇ ਨੇ, ਉਹਨਾਂ ਲੋਕਾਂ ਦੇ ਬਾਰੇ 'ਚ ਉਹਨਾਂ ਨੂੰ ਟਿਚਕਰ ਕੀਤੀ ਗਈ ਹੈ ਇਸ ਅਖਾਣ ਵਿੱਚ। ਲਓ ਜੀ ਸਾਹਿਬੋ, ਦੇਖੋ ਕਿੰਨੀ ਖੂਬਸੂਰਤ ਵੰਡ ਕਰਕੇ ਦੱਸੀ ਬਾਜਵਾ ਸਾਹਿਬ ਨੇ ਭਈ ਵੇਖੋ ਨਾ, ਘਰ ਤੇ ਦਾਣੇ ਹੈ ਹੀ ਨਹੀਂ, ਦਾਣੇ ਹੋਣਗੇ ਤੇ ਫੇਰ ਹੀ ਉਹਨਾਂ ਦਾ ਪੀਣ ਮਾਂ ਕਰਾਉਣ ਜਾਏਗੀ ਨਾ, ਤੇ ਘਰ ਦਾਣੇ ਕੋਈ ਨਹੀਂ ਤੇ ਮਾਂ ਪੀਣ ਨੂੰ ਗਈ ਏ। ਇਸ ਖਾਨ ਵਿੱਚ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਕਿ ਅਜਿਹੇ ਬੰਦੇ ਜਿਨ੍ਹਾਂ ਗਰੀਬਾਂ ਦੀ ਹੈਸੀਅਤ ਤੇ ਹੁੰਦੀ ਏ ਮਿਸਾਲ ਦੇ ਤੌਰ ਤੇ 1 ਰੁਪਈਆ ਜਾਂ 1 ਪੈਸਾ ਤੇ ਵਿਖਾਲਾ ਉਹ ਕਰਦੇ ਨੇ, ਜਾਂ ਗੱਲਾਂ ਬਾਤਾਂ ਫੂੰਡਾ ਉਹ ਇੰਜ ਮਾਰਦੇ ਨੇ ਜਿੱਥੇ ਕਿਧਰੇ ਬਹਿੰਦੇ ਨੇ ਜਿਵੇਂ ਉਹ 1 ਕਰੋੜ ਦੇ ਮਾਲਕ ਨੇ, ਤੇ ਹੁੰਦੇ ਵਿਚਾਰੇ ਕੱਖ ਵੀ ਨਹੀਂ, ਮੁਲੰਮਾ ਬਾਜ਼ ਕਿਸਮ ਦੇ, ਤਸੰਨੋ ਮਸਨੂਈ ਆਪਣੇ ਆਪ ਨੂੰ ਵੱਡਾ ਪਨ ਆਪਣਾ ਦੱਸਣ ਵਾਲੇ ਬੰਦੇ ਜਿਹੜੇ ਨੇ, ਉਹਨਾਂ ਬਾਰੇ ਇਹ ਅਖਾਣ ਹੈ। ਲਓ ਜੀ ਬਾਜਵਾ ਸਾਹਿਬ, ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹਦੇ ਸ਼ੋਭਾ ਪੰਜਾਬੀ ਦੀਆਂ ਹੈੱਡ ਆਫ ਡਿਪਾਰਟਮੈਂਟ, ਹਾਂਜੀ ਹਾਂਜੀ, ਡਾਕਟਰ ਨਬੀਲਾ ਰਹਿਮਾਨ, ਹਾਂਜੀ ਹਾਂਜੀ, ਸਾਡੀਆਂ ਬੜੀਆਂ ਮੁਹਤਰਮ ਦਰਸ਼ਕ ਵੀ ਨੇ, ਸਾਡੀ ਭੈਣ ਵੀ ਨੇ, ਉਹਨਾਂ ਜਨਾਬ ਅੱਜ ਬੜਾ ਹੀ ਇੱਕ ਖੂਬਸੂਰਤ ਬੜਾ ਵੱਡਾ ਅਖਾਣ ਭਿਜਵਾਇਆ ਕਿ ਬੰਦੇ ਨੂੰ ਮਤੋਂ ਕਮਤ ਨਹੀਂ ਹੋਣਾ ਚਾਹੀਦਾ। ਹਾਂਜੀ। ਮਤ ਦਾ ਮਤਲਬ ਇਹ ਵੇ ਕਿ ਜ਼ਿੰਦਗੀ ਗੁਜ਼ਾਰਨ ਦੇ ਜਿਹੜੇ ਸਦੀਆਂ ਤੋਂ ਮਿੱਥੇ ਹੋਏ ਟੀਚੇ ਨੇ, ਹਾਂਜੀ, ਕਿ ਉਹ ਜਿਹੜੇ ਨੇ ਨਾ ਉਹਨੂੰ ਛੱਡਣੇ ਨਹੀਂ ਚਾਹੀਦੇ। ਮਤ ਵਾਲੀ ਗੱਲ ਕਿ ਜਿਹੜੀ ਵੀ ਜਦੋਂ ਉਹ ਕਮਤ ਹੋ ਜਾਏਗਾ ਤੇ ਉਦੋਂ ਹੀ ਉਹਦੀ ਇੱਜ਼ਤ 'ਚ ਫਰਕ ਪੈ ਜਾਏਗਾ। ਵਾਹ। ਅਗਰ ਉਹਨਾਂ ਟੀਚਿਆਂ ਦੀ ਸਾਂਭ ਸੰਭਾਲ ਕਰਦਾ ਰਹੇਗਾ ਜੋ ਸਦੀਆਂ ਤੋਂ, ਵੇਖੋ ਨਾ ਸਾਡੇ ਵਸੇਬ ਨੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਉਸਾਰੀਆਂ ਨੇ, ਉਹਦੇ ਅੰਦਰ ਮਤਲਬ ਇਹ ਝੂਠ ਬੋਲਣ ਤੇ ਮਤਲਬ ਅਦਾਲਤ ਨਹੀਂ ਤੁਹਾਨੂੰ ਫੜ ਲੈਂਦੀ, ਲੇਕਿਨ ਲੋਕੀ ਉਹਨੂੰ ਆਖਣਗੇ ਛੱਡ ਯਾਰ ਉਹ ਤੇ ਝੂਠਾ ਆਦਮੀ ਹੈ, ਬੰਦੇ ਦੇ ਪੱਲੇ ਕੱਖ ਨਹੀਂ ਰਹਿ ਜਾਏਗਾ। ਵਾਹ। ਹਾਂਜੀ। ਇਸ ਤਰ੍ਹਾਂ ਹੀ ਜਿਹੜਾ ਕਿਰਦਾਰ ਵਜੋਂ ਕਮਜ਼ੋਰਾ ਹੋਏਗਾ, ਅਗਰ ਉਹ ਮਤਲਬ ਇਹ ਵੀ ਕਿ ਉਹ ਵੀ ਤੇ ਇੱਕ ਮਤ ਦੇ ਖਿਲਾਫ ਹੈ ਨਾ ਗੱਲ, ਜੋ ਤੁਹਾਡਾ ਟੀਚਾ ਹੈ ਜ਼ਿੰਦਗੀ ਗੁਜ਼ਾਰਨ ਦਾ, ਜਿਹੜੇ ਵਸੇਬ ਨੇ ਤੁਹਾਡੀਆਂ ਕਦਰਾਂ ਕੀਮਤਾਂ ਦੀ ਉਹ ਸਾਰੀ ਸਦੀਆਂ ਵਿੱਚ ਕੀਤੀ ਹੋਈ ਹੈ ਤੇ ਤੁਹਾਡੇ ਜੀਵਨ ਗੁਜ਼ਾਰਨ ਦੇ ਅਸੂਲ ਮਿੱਥੇ ਹੋਏ ਨੇ, ਉਹਦਾ ਨਾਮ ਮਤ ਹੈ। ਵਾਹ। ਉਹਦੇ ਤੋਂ ਜਦੋਂ ਬਾਹਰ ਨਿਕਲੇਗਾ, ਹਾਂਜੀ, ਜਦੋਂ ਉਹਨਾਂ ਦੀ ਉਲੰਘਣਾ ਕਰੇਗਾ, ਜਦੋਂ ਉਹਨਾਂ ਨੂੰ ਤੋੜੇਗਾ, ਹਾਂਜੀ, ਦੇਖੋ ਨਾ, ਸੱਚ ਬੋਲਣਾ, ਸੱਚੀ ਗੱਲ ਕਰਨਾ ਸਾਡੀ ਧਰਤੀ ਦਾ ਬੜਾ ਵੱਡਾ ਲੋਕਾਂ ਦਾ ਵਸਫ ਸੀ, ਗੁਣੀ ਲੋਕਾਂ ਦਾ ਵਸਫ ਸੀ। ਤੇ ਜਿਹੜਾ ਬੰਦਾ ਵੀ ਝੂਠ ਬੋਲੇਗਾ ਲੋਕੀ ਉਹਨੂੰ ਮਤਲਬ ਕੋਈ 1-2 ਵਾਰੀ ਬੋਲੇਗਾ, 3 ਵਾਰੀ ਅਖੀਰ ਫੜਿਆ ਜਾਏਗਾ, ਫਿਰ ਲੋਕ ਕੀ ਆਖਣਗੇ, ਉਹ ਦਫਾ ਕਰੋ ਵੀ ਕੋਈ ਬੰਦਾ ਉਹਦੇ ਯਾਰ ਬੜਾ ਕੜਲ ਮਾਰਦਾ, ਝੂਠ ਮਾਰਦਾ, ਮਤਲਬ ਇਹ ਆਵਾਮ ਦੀ ਨਜ਼ਰ 'ਚ ਉਹਦੀ ਕਦਰ ਡਿੱਗ ਪਈ।
हाँ जी ਇਸ ਵਾਸਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤੁਹਾਡੀ ਇੱਜ਼ਤ ਬਣੀ ਰਹੇ, जी ਫਿਰ ਤੁਹਾਨੂੰ ਉਹ ਜਿਹੜੇ ਅਸੂਲ ਕਾਇਦੇ ਨੇ ਉਹਨਾਂ ਦੀ ਉਲੰਘਣਾ ਕਦੀ ਨਹੀਂ ਕਰਨੀ ਚਾਹੀਦੀ। वाह वाह ਉਹਨਾਂ ਦੇ ਅੰਦਰ ਅੰਦਰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਆਜ਼ਾਦੀ ਦਾ ਮਤਲਬ ਬੇਮੁਹਾਰੀ ਨਹੀਂ। हाँ जी हाँ जी ਆਜ਼ਾਦੀ ਦਾ ਸਾਡੇ ਕੁਝ ਲੋਕ ਸਮਝਦੇ ਨੇ ਕਿ ਆਜ਼ਾਦੀ ਦਾ ਮਤਲਬ ਹੈ ਬੇਮੁਹਾਰੀ। जी ਇਸ ਤਰ੍ਹਾਂ ਨਹੀਂ। ਦੁਨੀਆ ਦੇ ਕਿਸੇ ਫਿਲਾਸਫਰ ਨੂੰ ਪੁੱਛ ਲਓ ਕਿ ਹਰ ਮੁਲਕ ਦੀ ਆਜ਼ਾਦੀ ਦਾ ਇੱਕ ਆਪਣਾ ਲੈਵਲ ਹੈ, ਉਹਨਾਂ ਦੇ ਇੱਕ ਮਿੱਥੇ ਹੋਏ ਟੀਚੇ ਨੇ, हाँ ਉਹਦੇ ਅੰਦਰ ਰਹਿ ਕੇ ਜ਼ਿੰਦਗੀ ਗੁਜ਼ਾਰਨ ਦਾ ਨਾਂ ਆਜ਼ਾਦੀ ਹੈ। ਲਓ ਜੀ ਪਿਆਰਿਓ, ਸਾਡੀਆਂ ਬੜੀਆਂ ਮੁਹਤਰਮਾਂ ਸਾਡੀ ਭੈਣ ਡਾਕਟਰ ਨਬੀਲਾ ਰਹਿਮਾਨ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਭਈ ਉਹ ਪੰਜਾਬ ਯੂਨੀਵਰਸਿਟੀ ਦੇ ਸ਼ੋਭਾ ਪੰਜਾਬੀ ਦੀਆਂ ਹੈੱਡ ਆਫ ਡਿਪਾਰਟਮੈਂਟ ਨੇ, ਔਰ ਬੜਾ ਮਾਸ਼ਾਅੱਲਾ ਪੰਜਾਬੀ ਜ਼ੁਬਾਨੋਂ ਅਦਬ ਦੇ ਵਾਸਤੇ ਉਹਨਾਂ ਦਾ ਵਧੇਰਾ ਕੰਮ ਹੈ। ਉਹਨਾਂ ਬੜਾ ਮੱਤ ਭਰਿਆ ਅਖਾਣ ਭਿਜਵਾਇਆ ਸੀ ਵੀ ਬੰਦੇ ਨੂੰ ਮੱਤੋਂ ਕੁਮੱਤ ਨਹੀਂ ਹੋਣਾ ਚਾਹੀਦਾ। ਬਾਜਵਾ ਸਾਹਿਬ ਨੇ ਵੇਖੋ ਕਿੱਡੀ ਸੋਹਣੀ ਇਹਦੀ ਵੰਡ ਕੀਤੀ। ਪਿਆਰਿਓ, ਗੁਜ਼ਾਰਿਸ਼ ਇਹ ਵੇ ਕਿ ਬੰਦਾ ਜਿੱਥੇ ਰਹਿੰਦਾ ਹੈ ਨਾ ਜੀ, ਜਿਸ ਧਰਤੀ ਦਾ ਉਹ ਵਸਨੀਕ ਹੁੰਦਾ ਹੈ, ਕੁਛ ਉਸ ਧਰਤੀ ਦੇ ਰਹਿਣ ਦੇ ਜ਼ਾਬਤੇ ਹੁੰਦੇ ਨੇ, ਅਸੂਲੋ ਜ਼ਵਾਬਤ ਹੁੰਦੇ ਨੇ, ਉਸ ਧਰਤੀ ਦਾ ਇੱਕ ਕਲਚਰ ਹੁੰਦਾ ਹੈ, ਉਸ ਧਰਤੀ ਦੀਆਂ ਕੁਝ ਰਵਾਇਤ ਹੁੰਦੀਆਂ ਨੇ। ਇਸੇ ਤਰ੍ਹਾਂ ਪਿਆਰਿਓ, ਉਸ ਧਰਤੀ ਦੇ ਨਾਲ ਨਾਲ ਬੰਦੇ ਦਾ ਜਿਹੜਾ ਕੋਈ ਮਜ਼ਹਬ ਹੁੰਦਾ ਹੈ, ਮਸਲਨ ਇੱਕ ਸਿੱਖ ਮੱਤ ਹੈ, ਇੱਕ ਹਿੰਦੂ ਮੱਤ ਹੈ, ਇੱਕ ਬੁੱਧ ਮੱਤ ਹੈ, ਮੁਖਤਲਿਫ ਇਜ਼ਮ ਨੇ, ਮੁਖਤਲਿਫ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਮਜ਼ਹਬ ਦੇ ਨਾਲ ਵੀ ਵਾਬਸਤਾ ਹੁੰਦੇ ਨੇ। ਅਸੀਂ ਮੁਸਲਮਾਨ ਲੋਕ ਹਾਂ, ਸਾਡਾ ਮੁਆਸ਼ਰਾ ਜਿਹੜਾ ਹੈ ਉਹ ਇਸਲਾਮੀ ਮੁਆਸ਼ਰਾ ਹੈ। ਹੁਣ ਇਸਲਾਮੀ ਮੁਆਸ਼ਰਾ ਵੀ ਜਿਹੜਾ ਉਹ ਵੀ ਸਾਡੇ ਤੋਂ ਕੁਝ ਮੰਗਾਂ ਕਰਦਾ ਹੈ। ਇਸਲਾਮੀ ਮੁਆਸ਼ਰੇ ਦੇ ਵੀ ਕੁਝ ਅਸੂਲ ਹੁੰਦੇ ਨੇ, ਕੁਝ ਜ਼ਾਬਤੇ ਹੁੰਦੇ ਨੇ, ਕੁਝ ਤਕਾਜ਼ੇ ਹੁੰਦੇ ਨੇ। ਬਾਈਬਲ ਸਾਹਿਬ ਇਹ ਫਰਮਾਉਂਦੇ ਨੇ ਵੀ ਸਾਨੂੰ ਆਪਣੇ ਧਰਤੀ ਦੇ, ਆਪਣੇ ਕਲਚਰ ਦੇ, ਆਪਣੀ ਰਵਾਇਤ ਦੇ, ਆਪਣੇ ਦੀਨ ਮਜ਼ਹਬ ਦੇ ਜਿਹੜੇ ਅਸੂਲੋ ਜ਼ਵਾਬਤ ਨੇ, ਜਿਨ੍ਹਾਂ ਨੂੰ ਪੰਜਾਬੀ 'ਚ ਟੀਚੇ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ, ਉਹਨਾਂ ਨੂੰ ਕਦੀ ਨਹੀਂ ਵਿਸਾਰਨਾ ਚਾਹੀਦਾ, ਕਦੀ ਉਹਨਾਂ ਨੂੰ ਹੱਥੋਂ ਨਹੀਂ ਛੱਡਣਾ ਚਾਹੀਦਾ, ਕਦੀ ਉਹਨਾਂ ਦੀ ਵਾਇਲੇਸ਼ਨ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਟੱਪਣਾ ਨਹੀਂ ਚਾਹੀਦਾ, ਉਹਨਾਂ ਦੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਇਹਦਾ ਨਾਂ ਹੀ ਆਜ਼ਾਦੀ ਹੈ। ਹੋਰ ਮਾਦਰ ਪਿਦਰ ਆਜ਼ਾਦੀ ਜਿਹੜੀ ਹੈ ਨਾ ਜੀ, ਉਹ ਕੋਈ ਆਜ਼ਾਦੀ ਨਹੀਂ ਹੁੰਦੀ, ਉਹ ਤਾਂ ਫਿਰ ਜੰਗਲ ਦਾ ਕਾਨੂੰਨ ਹੁੰਦਾ ਹੈ ਨਾ। ਇਨਸਾਨਾਂ ਦਾ ਜਿਹੜਾ ਕਾਨੂੰਨ ਹੁੰਦਾ, ਜਾਂ ਇਨਸਾਨਾਂ ਦੇ ਜਿਹੜੇ ਕਿਸੇ ਵੀ ਜਗ੍ਹਾ ਦੇ ਉੱਤੇ ਵਸੋਂ ਦੇ ਜਿਹੜੇ ਅਸੂਲੋ ਜ਼ਵਾਬਤ ਹੁੰਦੇ ਨੇ, ਉਹਨਾਂ ਜ਼ਾਬਤਿਆਂ ਦੇ ਅੰਦਰ ਹੀ ਰਹਿੰਦਿਆਂ ਹੋਇਆਂ ਆਪਣੇ ਆਪ ਨੂੰ ਵੀ ਇੱਕ ਹੱਦ ਤੱਕ ਆਜ਼ਾਦ ਰੱਖਣਾ ਔਰ ਅਗਲੇ ਦੀ ਆਜ਼ਾਦੀ ਦਾ ਵੀ ਇਹਤਰਾਮ ਕਰਨਾ, ਇਹ ਸਾਡੀ ਆਜ਼ਾਦੀ ਹੁੰਦੀ ਹੈ। ਔਰ ਇਸਲਾਮੀ ਮੁਆਸ਼ਰਾ ਤੇ ਏਡਾ ਮੁਹੱਜ਼ਬ ਔਰ ਏਡਾ ਮੁਕੱਦਸ ਮੁਆਸ਼ਰਾ ਹੈ ਕਿ ਉੱਥੇ ਨਾ ਸਿਰਫ ਦੂਸਰੇ ਇਨਸਾਨਾਂ ਦੀ ਬਲਕਿ ਹਰ ਮਖਲੂਕ ਦੀ, ਬੇਜ਼ੁਬਾਨਾਂ ਦੀ ਵੀ ਹੱਕ ਤਲਫੀ ਜਿਹੜੀ ਹੈ ਉਹ ਵੀ ਅੱਲਾਹ ਪਾਕ ਦੇ ਨਬੀ ਪਾਕ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਅਸੀਂ ਉਹ ਵੀ ਨਹੀਂ ਕਰ ਸਕਦੇ। ਸੋ ਮੁੱਕਦੀ ਇਹ ਵੀ ਮੁਆਸ਼ਰੇ ਦਾ ਹੁਸਨ ਹੀ ਇਹ ਵੇ ਕਿ ਬੰਦਾ ਮਤੋਂ ਕੁਮੱਤ ਨਾ ਹੋਵੇ, ਉਸ ਮਤ ਦੇ ਮੁਤਾਬਕ ਟੁਰੇ ਜਿਹੜੀਆਂ ਮਤਾਂ ਸਾਡੇ ਵਡਕਿਆਂ ਨੇ, ਸਾਡੇ ਦੀਨ ਨੇ, ਸਾਡੀ ਧਰਤੀ ਨੇ, ਸਾਡੇ ਕਲਚਰ ਨੇ ਸਾਨੂੰ ਦਿੱਤੀਆਂ ਹੋਈਆਂ ਨੇ। ਪਿਆਰਿਓ, ਇਹਦੇ ਨਾਲ ਹੀ ਅੱਜ ਤੇ ਸਾਡੇ ਇਸ ਵਲੌਗ ਦਾ ਸਮਾਂ ਬੀਤ ਗਿਆ ਜੀ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। रौनक हो जाऊं चट